ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਆਸਟ੍ਰੇਲੀਆ 'ਚ ਭਾਰਤ ਤੋਂ ਆਪਣੇ ਚੰਗੇ ਭਵਿੱਖ ਦੀ ਆਸ 'ਚ ਵੱਖ-ਵੱਖ ਸੂਬਿਆਂ ਤੋਂ ਲੱਖਾਂ ਦੀ ਗਿਣਤੀ 'ਚ ਵਿਦਿਆਰਥੀ ਬਾਹਰਲੇ ਮੁਲਕਾਂ ਤੋਂ ਆਉਂਦੇ ਨੇ, ਪਰ ਕਈ ਲੋਕਾਂ ਵੱਲੋਂ ਇੰਟਰਨੈਸ਼ਨਲ ਸਟੂਡੈਂਟ ਦੇ ਉੱਤੇ ਨਸਲੀ ਹਮਲੇ ਕੀਤੇ ਜਾਂਦੇ ਨੇ। ਲੁੱਟਮਾਰ ਦੀਆਂ ਘਟਨਾਵਾਂ ਆਏ ਦਿਨ ਬਾਹਰਲੇ ਮੁਲਕਾਂ 'ਚ ਸੁਣਨ ਨੂੰ ਮਿਲਦੀਆਂ ਹਨ। ਆਸਟ੍ਰੇਲੀਆ ਦੇ ਬ੍ਰਿਸਬੇਨ 'ਚ ਹਾਲ ਹੀ 'ਚ ਪੰਜਾਬੀ ਰਾਈਡ ਸ਼ੇਅਰ ਡਰਾਈਵਰ ਤੇ ਹਮਲੇ ਦੀ ਘਟਨਾ ਅਜੇ ਠੰਡੀ ਨਹੀਂ ਹੋਈ ਸੀ ਕਿ ਅੱਜ ਦਿਨ ਦਿਹਾੜੇ 4 ਹਮਲਾਵਰਾਂ ਵੱਲੋਂ ਤੇਜਿੰਦਰ ਸਿੰਘ ਨਾਂ ਦੇ ਨੌਜਵਾਨ ਉੱਤੇ ਹਮਲਾ ਕੀਤਾ ਗਿਆ। ਇਸ ਸਮੇਂ ਲਾਈਵ ਵੀਡੀਓ ਚੈਟ ਰਾਹੀਂ ਸਾਡੇ ਨਾਲ ਤੇਜਿੰਦਰ ਸਿੰਘ जुड़ चुके हैं। तजिंदर जी बहुत बहुत धन्यवाद तुहाडा इंडोज टीवी नाल जुड़न लई। जी तजिंदर सारी घटना बारे दसो, ਅੱਜ ਤੁਹਾਡੇ ਨਾਲ ਕੀ ਹੋਇਆ ਸਵੇਰੇ? ਬਸ ਹਰ ਰੋਜ਼ ਦੀ ਤਰ੍ਹਾਂ ਮੈਂ ਅੱਜ ਵੀ ਕੰਮ ਲਈ ਨਿਕਲਿਆ ਸੀਗਾ ਤੇ ਉੱਥੇ ਮੈਨੂੰ 15-20 ਜੀ ਫੁੱਟ ਦੀ ਦੂਰੀ ਤੇ ਇੱਕ ਕਾਰ ਆਈ ਤੇ ਉਸਨੇ ਮੇਰੇ ਸਪਰੇਅ ਕੀਤਾ ਤੇ ਉਸ ਚੋਂ ਜੁਵੀਨੀਅਲ ਟੀਨੇਜਰ ਸੀਗੇ ਜੀ ਤੇ ਉਹਨਾਂ ਨੇ ਪੈਸੇ ਡਿਮਾਂਡ ਕਰਨ ਲੱਗੇ, ਕਹਿੰਦੇ ਡਾਲਰ ਦੇ ਆ ਜੋ ਵੀ ਸਭ ਕੁਝ ਆਪਦਾ ਮੈਨੂੰ ਫੜਾ ਦੇ। ਤੇ ਮੈਂ ਕਿਹਾ ਜੀ ਜਿਵੇਂ ਆਪਾਂ ਕਹਿੰਦੇ ਜਿਵੇਂ ਨਾਲ ਟੀਨੇਜਰ ਆ ਫਨ ਕਰਦੇ ਨੇ ਜਾਣ ਕੇ, ਉਹ ਜੋ ਮੈਨੂੰ ਉਦੋਂ ਪਤਾ ਲੱਗ ਜਦੋਂ ਵੱਡਾ ਛੁਰਾ ਲੈ ਕੇ ਚਾਕੂ ਲੈ ਕੇ ਨਾਈਫ ਲੈ ਕੇ ਬਾਹਰ ਆ ਗਈ ਤੇ ਉਹ ਮੇਰੇ ਆਲੇ ਦੁਆਲੇ ਕਰਨ ਲੱਗੇ ਵੀ ਸਭ ਕੁਝ ਕੱਢ ਦੇ। ਤੇ ਮੈਂ ਉਹਦੇ ਪ੍ਰੋਟੈਕਸ਼ਨ ਦੇ ਲਈ ਸੈਲਫ ਡਿਫੈਂਸ ਦੇ ਲਈ ਉਹਦੇ ਰਿਸਟ ਫੜ ਕੇ ਤੇ ਨਾਈਫ ਨੂੰ ਦੂਰ ਸਿੱਟਤਾ ਤੇ ਉਹਨਾਂ ਟਾਈਮ 'ਚ ਉਹ ਰੌਲਾ ਪਾ ਕੇ ਤੇ ਰੌਲਾ ਪਾਉਣ ਲੱਗੇ ਤੇ ਉਹਦੇ ਨਾਲ ਦੇ ਆ ਗਏ ਜੀ। ਮੈਂ ਉਹਨੂੰ ਭੱਜ ਕੇ ਨਾਈਫ ਫੜਿਆ ਤੇ ਮੈਨੂੰ ਕਿਲ ਨਾ ਕਰ ਦੇਵੇ ਤੇ ਆਪਣੀ ਸੈਲਫ ਉਹਨਾਂ ਨੇ ਮੇਰੇ ਤੇ ਪੰਚ ਕੀਤੇ, ਮੈਨੂੰ ਬਹੁਤ ਨਹੀਂ ਕੁੱਟਿਆ ਤੇ ਉਸ ਤੋਂ ਬਾਅਦ ਉਹ ਦੌੜ ਗਏ, ਭੱਜ ਗਏ। ਤੇ ਜਦੋਂ ਇਹ ਘਟਨਾ ਵਾਪਰੀ ਸੀ ਕਿੰਨੇ ਵਜੇ ਦਾ ਟਾਈਮ ਸੀ? ਹੁਣ 6 ਦਾ ਮਾਰਨਿੰਗ ਦਾ ਟਾਈਮ ਸੀ। ਮਾਰਨਿੰਗ ਦੇ ਟਾਈਮ ਦੇ ਵਿੱਚ ਇਹ ਘਟਨਾ ਵਾਪਰੀ ਹੈ ਜੀ। ਸੋ ਕਿੰਨੇ ਜਣੇ ਸੀ ਉਹ ਹਮਲਾਵਰ? ਇੱਕ ਲੇਡੀ ਸੀ, 3 ਜੰਗ ਜੰਗ ਮੁੰਡੇ ਸੀ। ਅੱਛਾ, ਜਿਵੇਂ ਕਿ ਤੁਸੀਂ ਦੱਸਿਆ ਕਿ ਉਹਨਾਂ ਕੋਲ ਚਾਕੂ ਸੀ, ਵੱਡਾ ਛੁਰਾ ਸੀ, ਤੁਹਾਡੇ ਤੇ ਉਹਨਾਂ ਨੇ ਹਮਲਾ ਕੀਤਾ, ਤੁਹਾਡੇ ਤੇ ਵਾਰ ਤਾਂ ਨਹੀਂ ਕੀਤਾ ਕੋਈ? ਤੁਸੀਂ ਚੰਗੇ ਭਲੇ ਹੋ, ਠੀਕ ਹੋ ਤੁਸੀਂ? ਹਾਂਜੀ, ਮੇਰਾ ਬਚਾਅ ਹੋ ਗਿਆ, ਮੈਂ ਉਹਦੇ ਸੈਲਫ ਪ੍ਰੋਟੈਕਸ਼ਨ ਕਰ ਲਈ। ਪਰ ਜਿਸ ਤਰ੍ਹਾਂ ਦੇਖਿਆ ਜਾ ਰਿਹਾ ਤੇਜਿੰਦਰ ਕਿ ਤੁਹਾਡੀ ਅੱਖ ਕਾਫੀ ਸੁੱਜੀ ਹੋਈ ਹੈ ਮੇਰੇ ਇੱਥੇ ਆਰਬਿਟ ਤੇ ਫ੍ਰੈਕਚਰ ਆ ਗਿਆ ਜੀ। ਸੀਟੀ ਸਕੈਨ ਕੀਤਾ, ਉਹ ਕਹਿੰਦੇ ਤੁਹਾਡਾ ਆਪਰੇਸ਼ਨ ਕੀਤਾ ਜਾਊਗਾ ਤੇ ਆਪਰੇਸ਼ਨ ਤੋਂ ਬਾਅਦ ਕਿਉਂਕਿ ਉਹਦੇ ਨਾਲ ਜਿਹੜਾ ਜਾ ਮੇਰਾ ਉਹ ਵੀ ਸੁੰਨ ਹੋ ਗਿਆ, ਸੈਂਸੇਸ਼ਨ ਖਤਮ ਹੋ ਗਈ ਆ ਤੇ ਹੁਣ ਆਪਰੇਸ਼ਨ ਦੀ ਤਿਆਰੀ ਉਹ ਕਹਿੰਦੇ। ਤੇ ਪੁਲਿਸ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਇਸ ਘਟਨਾ ਬਾਰੇ? ਤੁਸੀਂ ਰਿਪੋਰਟ ਲਿਖਾਈ ਹੈ ਪੁਲਿਸ ਨੂੰ? ਰਿਪੋਰਟ ਮੈਂ ਪੁਲਿਸ ਨੂੰ ਐਂਬੂਲੈਂਸ ਤੇ ਪੁਲਿਸ ਮੈਂ ਐਟ ਟਾਈਮ ਹੀ ਬੁਲਾ ਲਿਆ ਸੀਗਾ ਜੀ। ਤੇ ਹੁਣ ਉਸ ਤੋਂ ਬਾਅਦ ਮੈਂ ਪੁਲਿਸ ਕੋਲ ਇਹੀ ਕਹਾਂਗਾ ਕਿ ਵੀ ਕਾਰਵਾਈ ਕੀਤੀ ਜਾਵੇ ਤੇ ਹਰ ਕੋਈ ਜਿਹੜਾ ਜੋ ਵੀ ਆ ਸੇਫ ਘੁੰਮ ਸਕੇ ਆਪਦਾ। ਮਾਰਨਿੰਗ ਮੈਂ ਜਸਟ ਵਾਕਿੰਗ ਹੋ ਕੇ ਜਾ ਰਿਹਾ ਸੀ, ਮੈਂ ਅਗਲੇ ਦਿਨ ਨੂੰ ਮੈਂ ਇਹ ਨਹੀਂ ਫੀਲ ਕਰੂੰਗਾ ਕਿ ਮੈਂ ਸੇਫ ਹਾਂ। ਕਿ ਮੈਂ ਇਕੱਲੀ ਆਪਦੀ ਕਮਿਊਨਿਟੀ ਦੀ ਨਹੀਂ ਗੱਲ ਕਰਦਾ, ਮਲਟੀ ਕਲਚਰ ਕੰਟਰੀ ਆ, ਹਰੇਕ ਕਮਿਊਨਿਟੀ ਦੀ ਨੂੰ ਡਰ ਪਊਗਾ ਕਿ ਵੀ ਇੱਥੇ ਕੋਈ ਸੇਫ ਨਹੀਂ ਆ। ਬੱਚੇ ਵੀ ਬਾਹਰ ਤੁਰੇ ਫਿਰਦੇ ਆ, ਕੋਈ ਵੀ ਦੇਖ ਕੇ ਆਉਂਦਾ ਜੀ ਕੁਝ ਵੀ ਹੋ ਸਕਦਾ, ਕਰ ਸਕਦਾ, ਕਿਡਨੈਪਿੰਗ ਵੀ ਹੋ ਸਕਦੀ ਆ। ਜੇ ਇਸ ਤਰ੍ਹਾਂ ਛੁਰੀਆਂ ਲੈ ਕੇ ਵਾਰ ਕਰਦੇ ਆ, ਸਵੇਰ ਤੋਂ ਸਟਾਰਟ ਸ਼ੁਰੂ ਹੋ ਜਾਂਦਾ। ਤੇ ਜਿੰਦਾ ਤੁਹਾਡਾ ਕੋਈ ਪਰਿਵਾਰਿਕ ਮੈਂਬਰ ਹੈ ਇੱਥੇ ਜਾਂ ਤੁਸੀਂ ਇਕੱਲੇ ਰਹਿ ਰਹੇ ਹੋ? ਮੈਂ ਰਹਿ ਇਕੱਲਾ ਜੀ। ਹਾਂ, ਫੈਮਿਲੀ ਵੀ ਨਾਲ ਹੈਗੀ ਆ, ਉਹ ਦੂਰ ਆਪਣੀਆਂ ਜੋਬਾਂ ਤੇ ਹਜੇ ਜੀ। ਸੋ ਤੇਜਿੰਦਰ, ਤੁਸੀਂ ਪੁਲਿਸ ਪ੍ਰਸ਼ਾਸਨ ਤੋਂ ਇਸ ਸਮੇਂ ਕੀ ਮੰਗ ਕਰਦੇ ਹੋ? ਪੁਲਿਸ ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕਰਦਾ ਕਿ ਜਿਵੇਂ ਉਹ ਕੈਮਰੇ ਦੇ ਵਿੱਚ ਕੈਪਚਰ ਆ ਗਏ ਆ, ਮੇਰੇ ਬ੍ਰਦਰ ਨੇ ਲਾ ਨੂੰ ਵੀ ਪਤਾ ਲੱਗ ਗਿਆ ਕਿ ਉੱਥੇ ਕੈਮਰੇ ਦੇ ਕੈਪਚਰ ਆ ਗਏ, ਉਹਨਾਂ ਨੂੰ ਫੜ ਕੇ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਹੋਣ ਵਾਲਾ ਮੁਸੀਬਤ ਨੂੰ ਟਾਲੀ ਜਾ ਸਕੇ। ਕਿਉਂਕਿ ਉਹ ਅੱਗੇ ਵੀ ਕਾਰਵਾਈ ਕਰਨਗੇ, ਜੇ ਮੈਨੂੰ ਕੱਲ੍ਹ ਵੀ ਨਹੀਂ ਪਤਾ ਕੱਲ੍ਹ ਵੀ ਮੇਰੇ ਤੇ ਹਮਲਾ ਕਰਨ ਦੁਬਾਰਾ ਤੋਂ। ਤੇ ਪੁਲਿਸ ਨੂੰ ਮੈਂ ਇਹੀ ਆਖੂੰਗਾ ਕਿ ਵਿਸ਼ੇਸ਼ ਦੇ ਫੜ ਕੇ ਉਹਨਾਂ ਨੂੰ ਕੋਈ ਨਾ ਕੋਈ ਕਾਰਵਾਈ ਕਰਨ ਜੋ ਬਣਦੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਲਈ ਤੇਜਿੰਦਰ। ਆਸ ਕਰਦੇ ਹਾਂ ਕਿ ਤੁਸੀਂ ਛੇਤੀ ਤੋਂ ਛੇਤੀ ਸਿਹਤਯਾਬ ਹੋਵੋ। ਆਸਟ੍ਰੇਲੀਆ 'ਚ ਦਿਨ ਦਿਹਾੜੇ ਭਾਰਤੀਆਂ ਤੇ ਹਮਲੇ ਬਹੁਤ ਹੀ ਮੰਦਭਾਗੀ ਘਟਨਾ ਹੈ। ਪੁਲਿਸ ਨੂੰ ਚਾਹੀਦਾ ਹੈ ਕਿ ਅਜਿਹੀਆਂ ਘਟਨਾਵਾਂ ਭਵਿੱਖ 'ਚ ਨਾ ਵਾਪਰਨ। ਕੋਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਕਿ ਚੰਗੇ ਭਵਿੱਖ ਦੀ ਆਸ ਚਾਹੇ ਲੋਕਾਂ ਨੂੰ ਘਰੋਂ ਬਾਹਰ ਨਿਕਲਣ ਸਮੇਂ ਕੋਈ ਡਰ ਮਹਿਸੂਸ ਨਾ ਹੋਵੇ। ਪੁਲਿਸ ਨੂੰ ਹਮਲਾਵਰਾਂ ਦੀ ਆਇਡੈਂਟੀਟੀ ਪਬਲਿਕ ਕਰਨੀ ਚਾਹੀਦੀ ਹੈ ਤਾਂ ਕਿ ਲੋਕ ਉਹਨਾਂ ਤੋਂ ਸਤਰਕ ਰਹਿਣ। ਇਜਾਜ਼ਤ ਦਿਓ, ਧੰਨਵਾਦ।